ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰ 'ਚ ਪੰਜਸ਼ੀਰ ਘਾਟੀ ਵਿੱਚ ਤਾਲਿਬਾਨ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਨਿਊਜ਼ ਏਜੰਸੀ ਰਾਇਟਰਸ ਨੇ ਤਾਲਿਬਾਨ ਵਿਰੋਧੀ ਸਮੂਹ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਹਿੰਸਕ ਝੜਪ ਦੌਰਾਨ 8 ਤਾਲਿਬਾਨ ਲੜਾਕਿਆਂ ਦੀ ਮੌਤ ਹੋ ਗਈ। 15 ਅਗਸਤ ਨੂੰ ਤਾਲਿਬਾਨ ਦੇ ਕਾਬੁਲ ਤੇ ਕਬਜ਼ਾ ਕਰਨ ਤੋਂ ਬਾਅਦ ਪੰਜਸ਼ੀਰ ਇਕਲੌਤਾ ਸੂਬਾ ਹੈ ਜਿਸ ਉੱਤੇ ਉਹ ਕਬਜ਼ਾ ਨਹੀਂ ਕਰ ਸਕਿਆ। ਇਸ ਦੇ ਨਾਲ ਹੀ ਇਸ ਦੇ ਗੁਆਂਢੀ ਬਗਲਾਨ ਪ੍ਰਾਂਤ ਵਿੱਚ ਤਾਲਿਬਾਨ ਅਤੇ ਸਥਾਨਕ ਬਲਾਂ ਦੇ ਵਿੱਚ ਭਿਆਨਕ ਲੜਾਈ ਚੱਲ ਰਹੀ ਹੈ। ਇੱਥੇ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਉੱਥੇ ਖੜੇ ਹੋਣ ਦੌਰਾਨ ਤਾਲਿਬਾਨ ਨੇਤਾਵਾਂ ਨੇ ਦੇਸ਼ ਦੀ ਸੁਰੱਖਿਆ, ਹਵਾਈ ਅੱਡਾ ਦੁਬਾਰਾ ਖੋਲ੍ਹਣ ਅਤੇ ਸਾਬਕਾ ਵਿਰੋਧੀਆਂ ਨੂੰ ਮੁਆਫ ਕਰਨ ਦਾ ਦਾਅਵਾ ਕੀਤਾ। ਕੁਝ ਪਗੜੀਧਾਰੀ ਤਾਲਿਬਾਨ ਨੇਤਾਵਾਂ ਨੂੰ ਉਹਨਾਂ ਦੀ ਬਦਰੀ ਯੂਨਿਟ ਦੇ ਲੜਾਕਿਆਂ ਨੇ ਘੇਰ ਲਿਆ ਜਦੋਂ ਉਹਨਾਂ ਨੇ ਟਾਰਮਾਕ ਨੂੰ ਪਾਰ ਕੀਤਾ। ਇਹ ਦਰਸਾਉਂਦਾ ਕਿ ਦੇਸ਼ ਨੂੰ ਨਿਯੰਤਰਣ ਵਿੱਚ ਲੈ ਲਿਆ ਗਿਆ ਹੈ। ਇਸ ਦੌਰਾਨ ਉਸਨੇ ਖਾਕੀ ਵਰਦੀ ਵਿੱਚ ਤਸਵੀਰਾਂ ਲਈ ਪੋਜ਼ ਵੀ ਦਿੱਤੇ। ਹਵਾਈ ਅੱਡੇ ਨੂੰ ਮੁੜ ਚਾਲੂ ਕਰਨਾ 38 ਮਿਲੀਅਨ ਦੇ ਦੇਸ਼ ਨੂੰ ਚਲਾਉਣ ਵਿੱਚ ਤਾਲਿਬਾਨ ਦੇ ਸਾਹਮਣੇ ਇੱਕ ਵੱਡੀ ਚੁਣੌਤੀ ਹੈ ਜੋ ਕਿ ਦਹਾਕਿਆਂ ਤੋਂ ਅਰਬਾਂ ਡਾਲਰ ਦੀ ਵਿਦੇਸ਼ੀ ਸਹਾਇਤਾ ਤੇ ਨਿਰਭਰ ਹੈ। ਤਾਲਿਬਾਨ ਨੇ ਇੱਕ ਉੱਚ ਅਧਿਕਾਰੀ ਹਕਮਤ ਉਲਲਾਹ ਵਸੀਕ ਨੇ ਏਪੀ ਨੂੰ ਦੱਸਿਆ, ਆਖਰਕਾਰ ਅਫਗਾਨ ਆਜ਼ਾਦ ਹੋ ਗਿਆ ਹੈ। ਹਵਾਈ ਅੱਡੇ ਤੇ ਲੋਕ ਅਤੇ ਫੌਜ ਸਾਡੇ ਨਾਲ ਨੇ ਅਤੇ ਸਾਡੇ ਨਿਯੰਤਰਣ ਵਿੱਚ ਨੇ। ਉਮੀਦ ਹੈ ਕਿ ਅਸੀਂ ਜਲਦੀ ਹੀ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਾਂਗੇ। ਸਭ ਕੁਝ ਸ਼ਾਂਤੀਪੂਰਨ ਅਤੇ ਸੁਰੱਖਿਅਤ ਹੈ। ਵਾਸਿਕ ਨੇ ਲੋਕਾਂ ਨੂੰ ਕੰਮ ਤੇ ਵਾਪਸ ਆਉਣ ਦੀ ਅਪੀਲ ਕੀਤੀ ਅਤੇ ਸਾਰਿਆਂ ਨੂੰ ਮਾਫ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਇਆ। ਉਸਨੇ ਕਿਹਾ, ਲੋਕਾਂ ਨੂੰ ਸਬਰ ਰੱਖਣਾ ਪਵੇਗਾ। ਹੌਲੀ-ਹੌਲੀ ਅਸੀਂ ਹਰ ਚੀਜ਼ ਨੂੰ ਟਰੈਕ ਤੇ ਲਿਆਵਾਂਗੇ। ਇਹ ਸਮਾਂ ਲਵੇਗਾ।